ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਸ਼ਰਾਹੀਰ ਵਾਰਿਸ ਸ਼ਾਹ ਦੀ ਇੱਕ ਨਵੀਂ ਕਿਸ਼ਤ ਵਿੱਚ ਸਾਰਿਆਂ ਸੱਜਣਾਂ ਨੂੰ ਜੀ ਆਇਆਂ ਨੂੰ। ਅੱਜ ਦੀ ਕਿਸ਼ਤ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਆਪਣੇ ਸੁਣਨ ਵਾਲੇ ਸਾਰੇ ਮੁਅੱਜ਼ਜ਼ ਸਾਮੀਨ ਦਾ ਦਿਲ ਦੀ ਡੂੰਘਾਈ ਤੋਂ ਬੇਅੰਤ ਸ਼ੁਕਰੀਆ ਅਦਾ ਕਰਦਾ ਹਾਂ ਕਿ ਜਿਹੜੇ ਮੈਨੂੰ ਬੜਾ ਪਿਆਰ ਦੇ ਰਹੇ ਨੇ। ਉਹ ਆਪਣੇ ਕਮੈਂਟਸ ਰਾਹੀਂ ਮੇਰੇ ਵਾਸਤੇ ਉਹ ਜੁਮਲੇ ਬੋਲਦੇ ਨੇ ਕਿ ਯਕੀਨ ਮੰਨੋ, ਮੈਂ ਜਦੋਂ ਉਹ ਕਮੈਂਟਸ ਪੜ੍ਹਦਾ ਤਾਂ ਮੇਰੀਆਂ ਅੱਖਾਂ ਭਿੱਜ ਜਾਂਦੀਆਂ ਨੇ। ਮੈਨੂੰ ਯਕੀਨ ਨਹੀਂ ਹੁੰਦਾ ਕਿਉਂਕਿ ਮੈਂ ਬੜਾ ਨਾਕਾਰਾ ਜਿਹਾ ਬੰਦਾ ਅਤੇ ਬੜਾ ਆਮ ਜਿਹਾ ਬੰਦਾ, ਪਰ ਮੈਨੂੰ ਇਹ ਪੰਜਾਬੀ ਮਾਂ ਬੋਲੀ ਜ਼ੁਬਾਨ ਦੀ ਰਾਹੀਂ ਜਿਹੜੀ ਇੱਜ਼ਤ ਮੇਰੀ ਸੁਣਨ ਵਾਲੇ ਕਰਦੇ ਨੇ, ਮੈਂ ਉਹਨਾਂ ਦਾ ਬੇਹੱਦ ਮਸ਼ਕੂਰ ਹਾਂ। ਇੱਕ ਹੋਰ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ ਕਿ ਕੁਝ ਦਿਨ ਪਹਿਲਾਂ ਮੇਰਾ ਇੱਕ ਦੋਸਤ ਮੈਨੂੰ ਆਖ ਰਿਹਾ ਸੀ ਕਿ ਯਾਰ ਤੂੰ ਇਹ ਕਿਵੇਂ ਸਿੱਧੀ ਗੱਲ ਕਰਦਾ ਹੈ ਅਤੇ ਇੰਝ ਤੇ YouTube 'ਤੇ ਜਾਂ ਸੋਸ਼ਲ ਮੀਡੀਆ 'ਤੇ ਵਿਊਜ਼ ਨਹੀਂ ਆਉਂਦੇ। ਤੂੰ ਗੱਲ ਨੂੰ ਥੋੜ੍ਹਾ ਘੁਮਾ ਕੇ ਕੀਤਾ ਕਰ, ਤਜੱਸਸ ਪੈਦਾ ਕੀਤਾ ਕਰ, ਤਾਂ ਤੇਰੀ ਵੀਡੀਓ 'ਤੇ ਬਹੁਤ ਜ਼ਿਆਦਾ ਵਿਊਜ਼ ਆਉਣਗੇ। ਪਰ ਸੱਜਣੋ, ਸੱਚੀ ਗੱਲ ਇਹ ਹੈ ਕਿ ਫ਼ਕਰ ਜਾਂ ਤਸੱਵੁਫ ਜਿਹੜਾ ਹੈ ਨਾ, ਇਸ ਦਾ ਕੰਮ ਵਲਾਕੇ ਦੇਣਾ ਨਹੀਂ ਹੁੰਦਾ, ਇਸ ਦਾ ਕੰਮ ਤਜੱਸਸ ਪੈਦਾ ਕਰਨਾ ਨਹੀਂ ਹੁੰਦਾ। ਇਸ ਦਾ ਕੰਮ ਹੁੰਦਾ ਹੈ ਕਿ ਤਜੱਸਸ ਨੂੰ ਖ਼ਤਮ ਕਰਨਾ, ਗੱਲ ਨੂੰ ਸੌਖਿਆਂ ਕਰਨਾ, ਰੱਬ ਰਸੂਲ ਦੀ ਗੱਲ ਨੂੰ ਆਮੋ ਆਮ ਕਰਨਾ ਅਤੇ ਆਮ ਬੰਦੇ ਤਾਈਂ ਵੀ ਉਹਦੀ ਬੋਲੀ ਵਿੱਚ ਉਹਦੇ ਵਿਹਾਰ ਦੇ ਹਿਸਾਬ ਨਾਲ ਇੰਝ ਗੱਲ ਕਰਨੀ ਕਿ ਉਹਨੂੰ ਕੋਈ ਔਖ ਨਾ ਹੋਵੇ, ਉਹ ਸੁਣਦਿਆਂ ਸਾਰ ਗੱਲ ਨੂੰ ਸਮਝ ਜਾਵੇ। ਮੈਂ ਸਮਝਦਾ ਹਾਂ ਕਿ ਰੱਬ ਨੇ ਮੈਨੂੰ ਇਹ ਜ਼ਿੰਮਾ ਲਾਇਆ ਹੈ ਕਿ ਇਹ ਸਾਡੀ ਧਰਤੀ ਦਾ, ਪੰਜਾਬ ਦਾ ਅਣਮੁੱਲਾ ਖਜ਼ਾਨਾ ਪੀਰ ਵਾਰਿਸ ਸ਼ਾਹ ਦਾ ਕਲਾਮ ਜਿਹੜਾ ਹੈ, ਇਸ ਨੂੰ ਲੁਕਾਈ ਤੱਕ ਸੌਖੇ ਤਰੀਕੇ ਨਾਲ, ਆਸਨ ਅੰਦਾਜ਼ ਨਾਲ ਪਹੁੰਚਾਵਾਂ ਕਿ ਹਰ ਬੰਦੇ ਨੂੰ ਉਸ ਦੀ ਸਮਝ ਆ ਜਾਵੇ। ਮੈਂ ਸਮਝਦਾ ਕਿ ਮੇਰੇ ਕੋਲ ਜਿਹੜੀ ਇਹ ਥੋੜ੍ਹੀ ਜਿਹੀ ਸੁੱਝ ਬੁੱਝ ਇਸ ਕਿੱਸੇ ਦੀ, ਜਾਂ ਜਿਹੜੀ ਇਹ 3 ਸਦੀਆਂ ਪਹਿਲੇ ਦੀ ਲਿਖੀ ਹੋਈ ਪੰਜਾਬੀ ਦੀ ਥੋੜ੍ਹੀ ਜਿਹੀ ਜਾਣ ਪਹਿਚਾਣ ਮੈਨੂੰ ਰੱਬ ਨੇ ਦਿੱਤੀ ਹੈ, ਇਹ ਮੇਰੇ ਕੋਲ ਅਮਾਨਤ ਹੈ ਅਤੇ ਅਮਾਨਤ ਅੱਗੇ ਵਾਪਸ ਕਰਨ ਲੱਗਿਆਂ ਉਹਦੇ 'ਚ ਵੜਾਕੇ ਨਹੀਂ ਪਾਈਦੇ, ਉਸ ਨੂੰ ਘੁਮਾਈ ਫਿਰਾਈ ਦਾ ਨਹੀਂ ਹੈ ਅਤੇ ਅਗਲੇ ਨੂੰ ਤਰਸਾਈ ਦਾ ਵੀ ਨਹੀਂ ਹੈ। ਉਸ ਨੂੰ ਲੱਗੇ ਹੱਥ ਉਹ ਅਮਾਨਤ ਦੇ ਦੇਣੀ ਚਾਹੀਦੀ ਹੈ। ਤਸੱਵੁਫ, ਸੂਫੀਇਜ਼ਮ, ਫ਼ਕਰ, ਫ਼ਕੀਰੀ, ਇਸ ਦੀ ਗੱਲ ਅੱਗੇ ਜਦੋਂ ਇਸ ਕਿੱਸੇ ਵਿੱਚ ਫ਼ਕਰ ਦੀ ਗੱਲ ਬਕਾਇਦਾ ਆਵੇਗੀ, ਜੋਗ ਦਾ ਹਿੱਸਾ ਆਵੇਗਾ, ਅਤੇ ਮੈਂ ਰੱਬ ਦੇ ਹੁਕਮ ਨਾਲ ਇਸ ਤਸੱਵੁਫ ਦੀ, ਫ਼ਕਰ ਦੀ ਐਸੀ ਸੌਖੀ ਤਸ਼ਰੀਹ ਤੁਹਾਨੂੰ ਦੱਸਾਂਗਾ ਕਿ ਸ਼ਾਇਦ ਅੱਗੇ ਕਿਸੇ ਦੱਸੀ ਨਾ ਹੋਵੇ ਕਿ ਕਿਤਨਾ ਆਸਾਨ ਰਸਤਾ ਹੈ। ਕਿਉਂਕਿ ਫ਼ਕੀਰ, ਸੂਫੀ ਜਿਹੜਾ ਹੁੰਦਾ ਹੈ, ਉਹ ਰਾਹਾਂ ਵਿੱਚ ਘੁੰਮਣ ਘੇਰੀਆਂ ਨਹੀਂ ਪਾਉਂਦਾ, ਰਾਹਾਂ 'ਚ ਵੜਾਕੇ ਨਹੀਂ ਪਾਉਂਦਾ, ਉਹ ਤਾਂ ਰਾਹ ਸਿੱਧੇ ਕਰਦਾ ਹੈ, ਰਾਹ ਸਾਫ਼ ਕਰਦਾ ਹੈ। ਬੰਦਿਆਂ ਅਤੇ ਰੱਬ ਦੇ ਵਿੱਚ ਜਿਹੜਾ ਫਾਸਲਾ, ਉਸ ਨੂੰ ਘਟਾਉਣੇ ਦੀ ਕੋਸ਼ਿਸ਼ ਕਰਦਾ ਹੈ, ਨਾ ਕਿ ਆਪਣੀਆਂ ਦਲੀਲਾਂ ਅਤੇ ਗੱਲਾਂ ਨਾਲ ਹੋਰ ਗੱਲ ਨੂੰ ਮੁਸ਼ਕਿਲ ਕਰਦਾ ਹੈ ਕਿ ਕਿਸੇ ਨੂੰ ਸਮਝ ਹੀ ਨਾ ਆਵੇ। ਅਤੇ ਜਿਹੜੀ ਵਿਊਜ਼ ਦੀ ਗੱਲ ਹੈ, ਉਹ ਤੁਸੀਂ ਜਾਣਦੇ ਹੋਣੇ ਹੋ ਕਿ ਮੇਰੀਆਂ ਢੇਰ ਸਾਰੀਆਂ ਕਿਸ਼ਤਾਂ, ਇਸ ਤੋਂ ਇਲਾਵਾ ਵੀ ਮੇਰੇ ਇਸ ਚੈਨਲ ਉੱਤੇ ਢੇਰ ਸਾਰੇ ਪ੍ਰੋਗਰਾਮ, ਜਿਹੜੇ ਨਾਵਲ, ਅਫਸਾਨੇ, ਕਹਾਣੀਆਂ ਤੁਸੀਂ ਸੁਣੇ ਵੀ ਹੋਣੇ ਨੇ, ਪੜ੍ਹੇ ਵੀ ਹੋਣੇ ਨੇ, ਅਤੇ ਕਦੀ ਤੁਸੀਂ ਮੇਰੀ ਕਿਸੇ ਵੀ ਕਿਸ਼ਤ ਵਿੱਚ ਇਹ ਜੁਮਲਾ ਨਹੀਂ ਸੁਣਿਆ ਹੋਣਾ ਕਿ ਬਰਾਏ ਮਿਹਰਬਾਨੀ ਲਾइक करें और इसे शेयर करें। अज तक तुसां नहीं सुनिया होना। बाकी तुहाडी मुहब्बत मेरे नाल है, मेरा हौसला वधदा है, तो मैं अल्लाह दे फजल नाल इस किस्से नूं पूरा तुहाडे तक पहुँचावांगा। और उस तो बाद भी होर जिहड़े ने मियाँ मुहम्मद बख्श साहब दी सैफुल मलूक, वो भी बड़ी आसन अंदाज विच तुहानूं मैं समझावांगा। उस तो बाद साडी धरती दे उचेचे शायर, सूफी शायर मियाँ सिराजदीन कादरी साहब ने, दाइम इकबाल दाइम साहब ने, या हज़रत नौशाह गंज बख्श ने, उन्हां सारिਆਂ ਦਾ कलाम अल्लाह ਦੇ ਹੁਕਮ ਨਾਲ ਇੰਝ ਹੀ ਬੜੇ ਸੌਖੇ ਅੰਦਾਜ਼ ਵਿੱਚ ਤੁਹਾਡੇ ਤੱਕ ਪਹੁੰਚੇਗਾ। ਹੁਣ ਅੱਜ ਦੀ ਕਿਸ਼ਤ ਦੀ ਗੱਲ ਕਰਦੇ ਹਾਂ ਕਿ ਪਿਛਲੀ ਕਿਸ਼ਤ ਵਿੱਚ ਤੁਹਾਨੂੰ ਪਤਾ ਹੈ ਕਿ ਮਲਕੀਨ ਲੋਕਾਂ ਨੇ ਆ ਕੇ ਚੁਗਲੀ ਕੀਤੀ ਹੈ ਉਹਦੀ ਧੀ ਦੀ, ਹੀਰ ਦੀ, ਅਤੇ ਉਸ ਬੜੇ ਗੁੱਸੇ ਨਾਲ ਮਿੱਠੀ ਨੈਣ ਨੂੰ ਆਖਿਆ ਕਿ ਜਾ ਜਿੱਥੇ ਵੀ ਹੀਰ ਹੈ ਉਸ ਨੂੰ ਇਸੇ ਵੇਲੇ ਸੱਦ ਕੇ ਲੈ ਆ। ਮਿੱਠੀ ਗਈ ਹੈ ਅਤੇ ਉਸ ਹੀਰ ਨੂੰ ਦੱਸਿਆ ਕਿ ਮਾਂ ਤੇਰੀ ਬੜੀ ਗੁੱਸੇ ਵਿੱਚ ਹੈ। ਹੁਣ ਉਹ ਹੀਰ ਜਿਸ ਵੇਲੇ ਮਾਂ ਕੋਲ ਆਈ ਹੈ, ਅਤੇ ਇੱਥੇ ਇੱਕ ਸਾਡਾ ਰਹਿਤਲ ਦਾ ਇੱਕ ਰੰਗ ਵੀ ਹੈ
ਕਿ ਜਦੋਂ ਕੋਈ ਬੰਦਾ ਰੁੱਸਿਆ ਹੋਵੇ ਜਾਂ ਕੋਈ ਬੰਦਾ ਕੌੜਿਆ ਹੋਵੇ, ਗੁੱਸੇ ਵਿੱਚ ਹੋਵੇ, ਅਤੇ ਉਸ ਨੂੰ ਐਸੇ ਅੰਦਾਜ਼ ਨਾਲ ਗੱਲ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਕਿ ਉਹ ਹੱਸ ਪਵੇ ਜਾਂ ਥੋੜ੍ਹਾ ਉਹ ਅੰਦਰੋਂ ਨਰਮ ਹੋ ਜਾਵੇ, ਉਹਦਾ ਗੁੱਸਾ ਠੰਡਾ ਹੋ ਜਾਵੇ। ਉਹੀ ਢੰਗ ਵਰਤਦੀ ਏ ਹੀਰ ਕਿ ਹੀਰ ਅੱਖ ਦੀ ਆਈ ਕੇ ਹੱਸ ਕੇ ਤੇ, ਹੀਰ ਅੱਖ ਦੀ ਆਈ ਕੇ ਹੱਸ ਕੇ ਤੇ, ਅਨੀ ਜਾਤ ਨੀ ਅੰਬੜੀਏ ਮੇਰੀਏ ਨੀ। ਉਸ ਉਹੀ ਢੰਗ ਲਾਇਆ ਕਿ ਇੰਜ ਕਰਕੇ ਲਾਡ ਨਾਲ, ਮੈਂ ਨਿੱਕੀਆਂ ਮਾਸੂਮ ਬੱਚੀਆਂ ਕਿ ਜਾਤ ਨਾਲ ਉਸ ਆਪਣੀ ਮਾਂ ਨਾਲ ਗੱਲ ਕੀਤੀ ਹੈ ਕਿ ਮਾਂ ਦਾ ਗੁੱਸਾ ਥੋੜ੍ਹਾ ਠੰਡਾ ਹੋ ਜਾਵੇਗਾ, ਪਰ ਮਾਂ ਤਾਂ ਤਪੀ ਹੀ ਏ। ਉਹ ਅੱਗੋਂ ਆਖਦੀ ਏ ਕਿ ਤੈਨੂੰ ਡੂੰਘੜੇ ਖੂਹ ਵਿੱਚ ਜਾ ਬੋੜਾਂ, ਕੁੱਲ ਪਟੀ ਹੋਈ ਬਚੀਏ ਮੇਰੀਏ ਨੀ। ਉਹ ਉਸ ਨੂੰ ਉਸੇ ਗੁੱਸੇ ਵਿੱਚ ਆਖਦੀ ਏ ਕਿ ਮੇਰਾ ਵੱਸ ਲੱਗੇ ਤਾਂ ਮੈਂ ਤੈਨੂੰ ਕਿਸੇ ਡੂੰਘੇ ਖੂਹ ਵਿੱਚ ਸੱਟ ਦੇਵਾਂ। ਤੂੰ ਤੇ ਸਾਡੀ ਜੜ ਪੜ ਛੱਡੀ ਏ, ਕੁੱਲ ਪਟੀ ਹੋਈ ਸਾਡੀ ਤੂੰ ਜੜ ਕੱਢ ਦਿੱਤੀ ਏ, ਸਾਨੂੰ ਤੂੰ ਬਰਬਾਦ ਕਰ ਦਿੱਤਾ ਹੈ। ਗੁੱਸੇ ਨਾਲ ਆਖੇ ਮਲਕੀ ਹੀਰ ਤਾਈਂ, ਸਾਨੂੰ ਪਟੇਈ ਚਾਕ ਦੀਏ ਚੇਰੀਏ ਨਹੀਂ। ਚੇਰੀ ਤੋਂ ਮੁਰਾਦ ਚੇਲੀ, ਕਿ ਉਸ ਨੂੰ ਗੁੱਸੇ ਨਾਲ ਆਖਦੀ ਹੈ ਕਿ ਤੂੰ ਤਾਂ ਸਨ ਬਰਬਾਦ ਕਰ ਦਿੱਤਾ ਹੈ, ਤੂੰ ਜਿਹੜੀ ਹੈ ਚਾਕ ਦੀ ਚੇਲੀ ਬਣੀ ਫਿਰਦੀ ਹੈ, ਤੂੰ ਤਾਂ ਸਨ ਬਰਬਾਦ ਕਰ ਦਿੱਤਾ ਹੈ। ਧੀ ਜਵਾਨ ਜੇ ਨਿਕਲੇ ਘਰੋਂ ਬਾਹਰ, ਲੱਗੇ ਵਸ ਤਾਂ ਖੂਹ ਨਘੇਰੀਏ ਨਹੀਂ। ਨਘੇਰਨਾ ਹੁੰਦਾ ਕਿ ਥੱਲੇ ਤਹਿ ਵਿੱਚ ਡੋਬ ਦੇਣਾ। ਬਈ ਉਹ ਆਦੀ ਹੈ ਕਿ ਕਿਸੇ ਦੀ ਧੀ ਜੇ ਜਵਾਨ ਧੀ ਬਿਨਾਂ ਦੱਸੇ ਪੁੱਛੇ ਘਰੋਂ ਨਿਕਲਣ ਦੀ ਆਦੀ ਹੋ ਜਾਵੇ ਅਤੇ ਉਹਨ ਜੇ ਵਸ ਲੱਗੇ ਨਾ ਅਤੇ ਉਹਨੂੰ ਕਿਸੇ ਖੂਹ ਵਿੱਚ ਡੋਬ ਦੇਣਾ ਚਾਹੀਦਾ ਹੈ। ਕੋਤਲ ਵਾਂਗ ਖੁੱਲੀ ਫਿਰੇ ਵਿੱਚ ਬੇਲੇ, ਕੋਤਲ ਵਾਂਗ ਖੁੱਲੀ ਫਿਰੇ ਵਿੱਚ ਬੇਲੇ, ਆ ਠਹਿਰ ਜਾ ਕੁੱਦ ਵਛੇਰੀਏ ਨਹੀਂ। ਕੋਤਲ ਉਹੀ ਅਣਲੱਗ ਘੋੜੀ ਹੁੰਦੀ ਹੈ ਕਿ ਜਿਹਦੇ ਉੱਤੇ ਅਜੇ ਤੱਕ ਕਿਸੇ ਨੇ ਸਵਾਰੀ ਨਾ ਕੀਤੀ ਹੋਵੇ। ਕੁੱਦ ਵਛੇਰੀ, ਕੁੱਦਣੇ ਵਾਲੀ ਜਿਹੜੀ ਥੋੜ੍ਹੀ ਉਮਰ ਦੀ ਵਛੇਰੀ ਹੁੰਦੀ ਹੈ, ਨਿੱਕੀ ਘੋੜੀ, ਉਹ ਛਲਾਂਗਾਂ ਬੜੀਆਂ ਮਾਰਦੀ ਏ। ਉਹ ਆਦੀ ਹੈ ਕਿ ਤੂੰ ਉਹ ਕੋਤਲ ਘੋੜੀ ਯਾਰ ਬੇਲੇ ਵਿੱਚ ਛਲਾਂਗਾਂ ਮਾਰਦੀ ਫਿਰਦੀ ਹੈ, ਕੁਦਾਕੜੇ ਕੱਢਦੀ ਫਿਰਦੀ ਹੈ, ਕੁੱਦਦੀ ਫਿਰਦੀ ਹੈ, ਖਲੋ ਜਾ, ਠਹਿਰ ਜਾ ਮੱਠੀਓ। ਜਿਉਂ ਜਿਉਂ ਵਰਜਿਆ ਤਿਉਂ ਤਿਉਂ ਸਿਰੇ ਚੜੀਏ, ਜਿਉਂ ਜਿਉਂ ਵਰਜਿਆ ਤਿਉਂ ਤਿਉਂ ਸਿਰੇ ਚੜੀਏ, ਹੱਥੋਂ ਹੋਈਏ ਸ਼ੋਖ ਵਧੇਰੀਏ ਨਹੀਂ। ਜਿਵੇਂ ਜਿਵੇਂ ਅਸ ਤੈਨੂੰ ਰੋਕਿਆ, ਜਿਵੇਂ ਜਿਵੇਂ ਤੈਨੂੰ ਅਸਾਂ ਹਟਕਿਆ, ਤੂੰ ਸਾਡੇ ਸਿਰ ਚੜ੍ਹ ਗਈ ਹੈ, ਕਿਉਂਕਿ ਅਸੀਂ ਤੈਨੂੰ ਪਿਆਰ ਨਾਲ ਸਮਝਾਉਂਦੇ ਰਹੇ ਹਾਂ, ਅਸੀਂ ਤੈਨੂੰ ਆਰਾਮ ਨਾਲ ਸਮਝਾਉਂਦੇ ਰਹੇ ਹਾਂ। ਅਤੇ ਉਹਦਾ ਨਤੀਜਾ ਇਹ ਹੋਇਆ ਕਿ ਤੂੰ ਅੱਗੇ ਨਾਲ ਵੀ ਵੱਧ ਸ਼ੌਕ ਹੋ ਗਈ ਹੈ, ਉਸ ਤੋਂ ਵੱਧ ਤੇਜ਼ ਤਰਾਰ ਹੋ ਗਈ ਹੈ। ਧੀ ਜਵਾਨ ਜੇ ਕਿਸੇ ਦੀ ਬੁਰੀ ਹੋਵੇ, ਚੁੱਪ ਕੀਤੜੀ ਚਾਹ ਨਵੇੜੀਏ ਨਹੀਂ। ਮਲਕੀ ਆਖਦੀ ਏ ਕਿ ਜਵਾਨ ਧੀ ਜੇ ਕਿਸੇ ਦੀ ਬੁਰੀ ਹੋਵੇ ਤੇ ਰੌਲਾ ਨਹੀਂ ਪਾਉਣਾ ਚਾਹੀਦਾ, ਚੁੱਪ ਕਰਕੇ ਰਾਤੋਂ ਰਾਤ ਉਹਦਾ ਕੰਮ ਨਿਬੇੜ ਦੇਣਾ ਚਾਹੀਦਾ, ਯਾਨੀ ਉਸ ਦਾ ਵਿਆਹ ਕਰ ਦੇਣਾ ਚਾਹੀਦਾ ਹੈ। ਤੈਨੂੰ ਵੱਡਾ ਅਦਮਾਦੜਾ ਜਾਗਿਆ ਏ, ਤੈਨੂੰ ਵੱਡਾ ਅਦਮਾਦੜਾ ਜਾਗਿਆ ਏ, ਤੇਰੇ ਵਾਸਤੇ ਮੁਨਸ ਸਹੇੜੀਏ ਨਹੀਂ। ਉਹ ਆਦੀ ਏ ਅਦਮਾਦ ਹੁੰਦਾ ਹੈ ਕਿ ਚਾਅ ਚੜ੍ਹਨਾ, ਕੋਈ ਖਾਹਿਸ਼ ਦਾ ਬੇਦਾਰ ਹੋਣਾ। ਤੇਰੇ ਅੰਦਰ ਬੜੇ ਝੱਖੜ ਗੁੱਲੇ ਹੋਏ ਨੇ ਜਵਾਨੀ ਦੇ, ਬੜੀਆਂ ਹਨੇਰੀਆਂ ਚੱਲ ਰਹੀਆਂ ਨੇ। ਤੇਰਾ ਇਲਾਜ ਇਹ ਹੈ ਕਿ ਤੇਰੇ ਵਾਸਤੇ ਖਾਵੰਦ ਢੂੰਢੀਏ। ਮੁਨਸ ਖਾਵੰਦ ਖਸਮ, ਕਿ ਤੈਨੂੰ ਹੁਣ ਖਸਮ ਚਾਹੀਦਾ ਹੈ। ਲੋਕਾਂ ਵਿੱਚ ਪੁਸ਼ਾਕ ਤੂੰ ਪਾਕ ਰੱਖੀ, ਲੋਕਾਂ ਵਿੱਚ ਪੁਸ਼ਾਕ ਤੂੰ ਪਾਕ ਰੱਖੀ, ਦਮਨ ਨਾ ਆਲੂਦ ਲਵੇੜੀਏ ਨਹੀਂ। ਬਈ ਇਹ ਆਪਣੀ ਤੇਰੀ ਜਿਹੜੀ ਪੁਸ਼ਾਕ ਹੈ, ਤੇਰੀ ਜਿਹੜੀ ਇਹ ਅਮਲਾਂ ਦੀ ਚਾਦਰ ਹੈ, ਸਿਆਣੀ ਬਣ, ਇਹਨ ਪਾਕ ਰੱਖ। ਦਾਮਨ ਨਾ ਆਲੂਦ ਲਵੇੜੀਏ, ਆਪਣਾ ਦਾਮਨ ਗੰਦਾ ਨਾ ਕਰੀਏ, ਆਪਣੇ ਦਾਮਨ 'ਤੇ ਗੁਨਾਹਾਂ ਦੇ ਦਾਗ ਨਾ ਲਾਵੀਏ। ਵਾਰਸ ਜਿਉਂਦੇ ਹੋਣ ਜੇ ਭੈਣ ਭਾਈ, ਵਾਰਸ ਜਿਉਂਦੇ ਹੋਣ ਜੇ ਭੈਣ ਭਾਈ, ਚਾਕ ਚੋਬਰਾਂ ਨਾ ਸਹੇੜੀਏ ਨਹੀਂ। ਚੋਬਰ ਹੁੰਦਾ ਹੈ ਕਿ ਹੱਟਾ ਕੱਟਾ, ਚੰਗੇ ਹੱਡ ਸਤਰਾਣ ਵਾਲਾ ਬੰਦਾ, ਕਿ ਜੇ ਭੈਣ ਭਰਾ ਘਰ ਜਿਉਂਦੇ ਹੋਣ ਅਤੇ ਆ ਗੜਸਨ ਕਿਸਮ ਦੇ ਜਿਹੜੇ ਠੁੱਲੇ ਮੋਟੇ ਤਾਜ਼ੇ ਗੱਭਰੂ ਜਵਾਨ ਨੌਕਰ ਘਰ ਵਿੱਚ ਨਹੀਂ ਰੱਖਣੇ ਚਾਹੀਦੇ। ਹੁਣ ਜਿਸ ਵੇਲੇ ਇਹ ਝਿੜਕਾਂ ਹੀਰ ਦੀ ਮਾਂ ਨੇ ਉਹਨੂੰ ਦਿੱਤੀਆਂ, ਉਹਦੇ 'ਤੇ ਗੁੱਸਾ ਕੀਤਾ, ਅਤੇ ਹੀਰ ਉਸ ਨੂੰ ਅੱਗੋਂ ਉਵੇਂ ਹੀ ਕੜਕ ਕੇ ਜਵਾਬ ਦਿੰਦੀ ਏ। ਹੀਰ ਕੜਕ ਕੇ ਆਖਦੀ, ਮਾਂ ਤਾਈ ਮੈਨੂੰ ਸ਼ੌਕ ਨਾ ਚਾਹ ਵਿਆਹ ਦੇਣੀ, ਰਾਂਝੇ ਨਾਲ ਹੋਈ ਜਿੰਦ ਜਾਨ ਇੱਕੋ, ਲਿਖੇ ਲੇਖ ਇਹ ਦੁਰੋਂ ਦਰਗਾਹ ਦੇਣੀ। ਦੁਰੋਂ ਦਰਗਾਹ ਤੋਂ ਮੁਰਾਦ ਹੈ ਕਿ ਅਜ਼ਲ ਤੋਂ ਰੱਬ ਦੀ ਬਾਰਗਾਹ ਵਿੱਚੋਂ
कि मैं ते रांझा एक जान हो गए हैं और ये जिहड़े साडे लेख न ये मुकद्दर साडा कि असां कट्ठियां रहना है, ये अज़ल दे दिहाड़े रब सच्चे ने लिख छड़िया है। दिलो जान थी मैं हाज़र गोलड़ी हाँ, अगे मिये रांझे बादशाह देनी। गोलड़ी गोली गुलाम कि मैं दिलो जान तो इस बादशाह जिहड़ा रांझा है, इस बादशाह दे अगे मैं दिले जान तो इदी गुलाम हाँ, नौकर हाँ। चाक मेरा ते मैं बंदी चाक दी हाँ, वादे अज़ल दे तोड़ निभा देनी कि वो मेरा है ते मैं उस दी हाँ। और ये गल जिहड़ी है ये अज़ल तो वादा हो चुकिया है कि असां तोड़ निभाना है, एक दूजे का साथ देना है। सच आखणों ज़रा न संगना है, सच आखणों ज़रा न संगना है, भावें डर पाओ फांसी फा देनी। भी मैं सच बोलणों को नहीं हटना, बेशक मैंने तुसी फांसी दे धमकियां दे डराओ, मैं सच बोलणों नहीं हटना पीछे। सदी 13वीं वांग न यकड़ी हाँ, सदी 13वीं वांग न यकड़ी हाँ, नाल हुक्म रसूल इला देनी। यकड़ तो मुराद हुंदा झूठ कि मैं वो 13वीं सदी दे लोकां जिवें रब रसूल ने दस्सिया है, मैं 13वीं सदी दे लोकां यकड़ी नहीं, झूठी नहीं, मैं तो सच बोलना है भावें मेरी धौन लै जावे। मूँह झूठियां दे जिब लूठियां दे, मूँह झूठियां दे जिब लूठियां दे, कौल नहीं इतबार विसा देनी। मूँह झूठियां दे कि जिहड़े जिन्हां दा मूँह ही झूठा है, जिन्हां दे मूँह तो ही पता लगता है कि झूठे न, ते जिब लूठे सड़ी हुई जेब बाड़े, सड़ी हुई जेब बाड़े, इन्हां दी गल दा कोई विसा नहीं, कोई इतबार नहीं। हुक्म रब दे तू करसन सुखन सच्चे, हुक्म रब दे तू करसन सुखन सच्चे, जेड़े निवें वारस अगे शाह देनी। शाह तो मुराद हाकम बादशाह के रब दे हुक्म नाल ਉਹ ਜਿਹੜੇ ਨੇ ਜਿਹੜੇ ਸ਼ਾਹ ਦੇ ਅੱਗੇ ਝੁਕ ਗਏ ਨੇ ਉਹ ਗੱਲ ਸੱਚੀ ਹੀ ਕਰਨਗੇ, ਉਹ ਕਦੀ ਝੂਠ ਨਹੀਂ ਬੋਲਣਗੇ। ਹੀਰ ਦੀਆਂ ਗੱਲਾਂ ਸੁਣ ਕੇ ਤੇ ਮਲਕੀ ਅੱਗੋਂ ਉਸ ਨੂੰ ਆਖਦੀ ਹੈ ਕਿ ਮਲਕੀ ਹੀਰ ਨੂੰ ਆਖਦੀ ਸਮਝ ਕੁੜੀਏ, ਗੱਲਾਂ ਕਰ ਨਹੀਂ ਜ਼ੋਰ ਧਿੰਗਾਣੀਆਂ ਨਹੀਂ, ਏਡੇ ਢਿੱਲ ਵਾਲੀਆਂ ਗੱਲਾਂ ਨਾ ਕਰ, ਸਮਝ ਜ਼ਰਾ ਗੱਲਾਂ ਇਹ ਜਿਹੜੀਆਂ ਮੇਰੇ ਨਾਲ ਤੂੰ ਧੱਕੋ ਜ਼ੋਰੀ ਦੀਆਂ ਗੱਲਾਂ ਵੀ ਕਰਦੀਆਂ ਇਹ ਨਾ ਕਰ, ਕੁਝ ਅਕਲ ਨੂੰ ਹੱਥ ਮਾਰ। ਕਰਨ ਮਾਪਿਆਂ ਨਾਲ ਜਵਾਬ ਸਾਵੇਂ ਦੀਆਂ ਹੋਣ ਨਾ ਉਹ ਸਿਆਣੀਆਂ ਨਹੀਂ, ਜਿਹੜੀਆਂ ਮਾਂ ਪਿਓ ਨੂੰ ਮੂੰਹ 'ਤੇ ਜਵਾਬ ਦਿੰਦੀਆਂ ਉਹ ਦੀਆਂ ਸਿਆਣੀਆਂ ਨਹੀਂ ਹੁੰਦੀਆਂ। ਕਰੇ ਰੱਬ ਹੀਰੇ ਪਰਦਾ ਪੋਸ਼ ਤੈਨੂੰ, ਜਿਹੀਆਂ ਪੜ੍ਹੇ ਤੂੰ ਤਾਜ਼ੀਆਂ ਬਾਨੀਆਂ ਨਹੀਂ। ਇਹ ਆ ਜਿਹੜੀਆਂ ਨਵੀਆਂ ਨਵੀਆਂ ਕਹਾਣੀਆਂ ਤੂੰ ਵੀ ਪੜ੍ਹਦੀ ਹੈ ਨਾ, ਤੇ ਮੈਂ ਤਾਂ ਤੇਰੇ ਵਾਸਤੇ ਦੁਆ ਹੀ ਕਰਦੀ ਹਾਂ ਕਿ ਰੱਬ ਤੇਰੀਆਂ ਇਹਨਾਂ ਕਹਾਣੀਆਂ 'ਤੇ ਪਰਦਾ ਹੀ ਪਾਵੇ। ਜਾਣ ਬੁੱਝ ਨਾਦਾਨ ਤੂੰ ਹੋ ਗਈਓ, ਪਈਆਂ ਸਾਨੂੰ ਮਗਜ਼ ਖਪਾਣੀਆਂ ਨਹੀਂ, ਸਨ ਤੇਰੇ ਉੱਤੇ ਮਗਜ਼ ਖਪਾਉਣਾ ਪੈ ਗਿਆ, ਤੂੰ ਜਾਣ ਬੁੱਝ ਕੇ ਨਾਦਾਨ ਹੋ ਗਈ ਹੈ, ਗੱਲਾਂ ਤੈਨੂੰ ਸਾਰੀਆਂ ਦਾ ਪਤਾ ਹੈ। ਪੜ੍ਹ ਕੇ ਇਲਮ ਕੁਰਾਨ ਤੂੰ ਰੋੜ ਦਿੱਤਾ, ਕਰਕੇ ਸੋਬਤਾਂ ਵੱਖ ਮਿਆਣੀਆਂ ਨੇ, ਕਿ ਵੱਖ ਮਿਆਣੀਆਂ ਯਾਨੀ 70 ਵਿੱਚ ਪਰਦੇ ਵਿੱਚ ਵੱਖਰੀਆਂ ਜਿਹੜੀਆਂ ਤੂੰ ਉਹ ਸੋਬਤਾਂ ਕਰਦੀ ਰਹੀਆਂ ਮਿਆਣਿਆਂ ਦੀਆਂ, ਉਹ ਸਾਰਾ ਕੁਝ ਜਿਹੜਾ ਤੂੰ ਇਲਮ ਹਾਸਲ ਕਰਦੀ ਰਹੀ ਉਹ ਤੂੰ ਸਾਰਾ ਰੋੜ ਦਿੱਤਾ ਹੈ। ਜਿਹੜਾ ਤੂੰ ਅੱਜ ਇਹ ਮੈਨ ਆਪਣੀ ਮਾਨ ਆਕੜ ਰਹੀ ਹੈ, ਤੂੰ ਉਹ ਸਾਰਾ ਪੜ੍ਹਿਆ ਹੋਇਆ ਇਲਮ ਰੋੜ ਦਿੱਤਾ ਹੈ। ਮਾਂ ਬਾਪ ਦਾ ਹੁਕਮ ਅਦੂਲ ਕਰਕੇ ਹੋ ਕੇ ਉਧੜਾਂ ਦੋਜ਼ਖੀ ਜਾਣੀਆਂ ਨਹੀਂ। ਉਧੜ ਹੁੰਦੀ ਹੈ ਕਿ ਜਿਹੜੀ ਆਪਣੇ ਮਾਂ ਪਿਓ ਦੀ ਮਰਜ਼ੀ ਤੋਂ ਬਗੈਰ, ਉਹਨਾਂ ਨੂੰ ਦੱਸੇ ਪੁੱਛੇ ਤੋਂ ਬਗੈਰ ਕਿਸੇ ਬੰਦੇ ਨਾਲ ਘਰੋਂ ਨੱਸ ਜਾਵੇ, ਉਹ ਮਲਕੀ ਉਸ ਨੂੰ ਸਮਝਾਉਂਦੀ ਪਈ ਹੈ ਕਿ ਮਾਂ ਬਾਪ ਦਾ ਹੁਕਮ ਅਦੂਲ ਕਰਕੇ, ਕਿ ਉਹਨਾਂ ਦੇ ਹੁਕਮ ਦਾ ਇਨਕਾਰ ਕਰਕੇ, ਨਾਫਰਮਾਨ ਹੋ ਕੇ ਜਿਹੜੀਆਂ ਉਧੜ ਜਾਣ, ਉਹਨਾਂ ਦਾ ਟਿਕਾਣਾ ਦੋਜ਼ਖੀ। ਕੁੜੀਏ ਪਕੜ ਤੂੰ ਸ਼ਰਾ ਮੁਹੰਮਦੀ ਨੂੰ, ਕੁੜੀਏ ਪਕੜ ਤੂੰ ਸ਼ਰਾ ਮੁਹੰਮਦੀ ਨੂੰ, ਸਭ ਛੱਡ ਕੇ ਦਿਲੋਂ ਮਨ ਬਾਣੀਆਂ ਨਹੀਂ, ਕਿ ਆਪਣੇ ਦਿਲ ਦੀਆਂ ਗੱਲਾਂ 'ਤੇ ਨਾ ਜਾ, ਸ਼ਰਾ ਮੁਹੰਮਦੀ ਦਾ ਪੱਲਾ ਪਕੜ। ਤੇਰੀਆਂ ਜਿਹੜੀਆਂ ਅੰਦਰ ਦੀਆਂ ਇਹ ਹੈ ਨਾ ਤੇਰੀਆਂ ਖਾਹਿਸ਼ਾਂ, ਇਹਨਾਂ ਨੂੰ ਕਾਬੂ 'ਚ ਰੱਖ ਅਤੇ ਸ਼ਰ੍ਹਾ ਵਾਲੀ ਕੋਈ ਗੱਲ ਕਰ। ਦੁੱਖ ਦਸੀਏ ਤੇ ਸੁੱਖ ਪਾ ਲਈਏ, ਦੁੱਖ ਦਸੀਏ ਤੇ ਸੁੱਖ ਪਾ ਲਈਏ, ਮਰਜ਼ਾਂ ਜਾਇਜ਼ ਨਾ ਮੂਲ ਛੁਪਾਣੀਆਂ ਨਹੀਂ, ਕਿ ਕੋਈ ਤਕਲੀਫ ਹੋਵੇ, ਕੋਈ ਮਰਜ਼ ਹੋਵੇ, ਉਹਨੂੰ ਲੁਕਾਉਣਾ ਨਹੀਂ ਚਾਹੀਦਾ, ਦੱਸਣਾ ਚਾਹੀਦਾ। ਜੇ ਦਸੀਏ ਤਾਂ ਉਹਦਾ ਕੋਈ ਹੱਲ ਨਿਕਲ ਆਉਂਦਾ ਹੈ,
ਉਸ ਦਾ ਕੋਈ ਇਲਾਜ ਹੋਵੇਂਦਾ ਤੇ ਬੰਦਾ ਸੁਖੀ ਹੋਵੇਂਦਾ। ਇਹ ਅੰਦਰੋਂ ਅੰਦਰੀ ਘੁੰਮਣ ਘੇਰੀਆਂ ਪਾਉਣੇ ਨਾਲ ਬੰਦਾ ਦੁਖੀ ਹੁੰਦਾ ਹੈ। ਸਣੇ ਬਾਪ ਜੇ ਗੈਰਤ ਖਾ ਤੈਨੂੰ, ਸਿੱਧੀ ਕਰੇਗਾ ਮਾਰ ਪੁਰਾਣੀਆਂ ਨੀ। ਪੁਰਾਣੀ ਉਹ ਹੀ ਸੋਟੀ ਜਿਹਦੇ ਨਾਲ ਡੱਗਿਆਂ ਹਲ ਵਾਹੁਣ ਲੱਗਿਆਂ ਡੱਗੇ ਟੋਰੀ ਦੇ ਨੇ। ਇੱਥੇ ਹੁਣ ਉਹਦੇ ਭਰਾ ਦੀ ਗੱਲ ਹੋ ਰਹੀ ਹੈ ਕਿ ਬਾਪ ਸਮੇਤ ਤੇਰੇ ਭਰਾ ਜੇ ਉਹਨਾਂ ਤੇਰੀ ਇਹ ਜਿਹੜੀ ਨਾਫਰਮਾਨੀ ਹੈ ਇਹਦੇ 'ਤੇ ਨਜ਼ਰ ਕੀਤੀ ਤਾਂ ਤੈਨੇ ਇਹਨਾਂ ਸੋਟੀਆਂ ਨਾਲ ਉਹਨਾਂ ਸਿੱਧਿਆਂ ਕਰਨਾ ਹੈ। ਟੰਗਾਂ ਭੰਨ ਕੇ ਤੇ ਗਿੱਟੇ ਝਾੜ ਤੇਰੇ, ਗੱਲਾਂ ਕਰੇਗਾ ਸੁਗੜ ਸੁਣਾਣੀਆਂ ਨਹੀਂ। ਆਕਲ ਬਾਲਗ ਮੁਟਿਆਰ ਜਵਾਨ ਹੋ ਕੇ, ਗੱਲਾਂ ਕਰੇ ਤੂੰ ਵਾਂਗ ਅਯਾਣੀਆਂ ਨਹੀਂ। ਕਿ ਤੂੰ ਜਵਾਨ ਜਹਾਨ ਹੈ, ਆਕਲ ਬਾਲਗ ਹੈ, ਦਾਨਿਸ਼ਮੰਦ ਹੈ, ਤੇ ਇਹ ਤੂੰ ਬੱਚਿਆਂ ਵਾਲੀਆਂ ਅਯਾਣੇ ਵਾਲੀਆਂ ਗੱਲਾਂ ਸ਼ੁਰੂ ਕੀਤੀਆਂ ਹਨ। ਸਾਊਜ਼ਾਦੀਆਂ ਦਾ ਚਾਲਾ ਪਕੜ ਦਿਆ, ਸਾਊਜ਼ਾਦੀਆਂ ਦਾ ਚਾਲਾ ਪਕੜ ਦਿਆ, ਤੋਬਾ ਕਰਨ ਤੈਥੋਂ ਕੰਮਣ ਆਣੀਆਂ ਨਹੀਂ। ਕੰਮਣ ਆਣੀਆਂ ਹੋਈਆਂ ਕਿ ਕੰਮੀ ਔਰਤਾਂ, ਇਹ ਸਾਊਜ਼ਾਦੀਆਂ ਹੁੰਦੀਆਂ ਨੇ ਸ਼ਰੀਫ ਜ਼ਾਦੀਆਂ। ਹੁਣ ਇੱਥੇ ਫਰਕ ਇਹ ਕੋਈ ਉਹ ਜਿਹੜਾ ਅੱਜ ਦੀ ਦੁਨੀਆ ਵਿੱਚ ਅਸੀਂ ਕੋਈ ਉਹ ਜ਼ਾਤਾਂ ਦਾ ਫਰਕ ਇਹ ਉਹ ਗੱਲ ਨਹੀਂ। ਇੱਕ ਪਾਸੇ ਜਿਹੜੀਆਂ ਕੰਮੀ ਯਾਨੀ ਕੰਮ ਕਾਜ ਕਰਨ ਵਾਲੀਆਂ ਔਰਤਾਂ ਜਾਂ ਕੰਮ ਕਾਜ ਕਰਨ ਵਾਲੇ ਬੰਦੇ ਹੁੰਦੇ ਨੇ ਉਹਨਾਂ ਦੀ ਮੁਆਸ਼ਰੇ ਵਿੱਚ ਜ਼ਿੰਮੇਵਾਰੀਆਂ ਘੱਟ ਹੁੰਦੀਆਂ ਨੇ ਕਿਉਂਕਿ ਉਹ ਆਪਣੇ ਕੰਮ, ਪਰ ਉਹਨਾਂ ਦੇ ਮੁਕਾਬਲ ਕੋਈ ਅਗਰ ਚੌਧਰੀ ਹੋਵੇ, ਕੋਈ ਵਡੇੜਾ ਹੋਵੇ ਤੇ ਉਹਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਆਪਣੇ ਆਪ ਨੂੰ ਸਾਂਭਣ ਦੀਆਂ, ਕਿਉਂਕਿ ਉਹਦੀ ਇੱਕ ਇੱਕ ਛੋਟੀ ਛੋਟੀ ਗੱਲ ਮੁਆਸ਼ਰੇ 'ਤੇ ਬੜਾ ਢੇਰ ਅਸਰ ਪਾਉਂਦੀ ਹੈ ਤੇ ਉਸ ਨੂੰ ਥੋੜ੍ਹਾ ਇਹਤਿਆਤ ਕਰਨੀ ਪਾਉਂਦੀ ਹੈ। ਗੱਲ ਕਰਨ ਲੱਗਿਆਂ, ਵਰਤਾਰਾ ਕਰਨ ਲੱਗਿਆਂ ਉਸ ਵਾਸਤੇ ਔਖਤ ਹੁੰਦੀ ਹੈ। ਪਰ ਇੱਕ ਆਮ ਜਿਹੜਾ ਪੇਸ਼ਾਵਰ ਬੰਦਾ ਹੈ ਉਹ ਜੋ ਮਰਜ਼ੀ ਕਰਦਾ ਰਹੇ, ਉਹਦੀ ਗੱਲ ਦੀ ਕੋਈ ਇਤਨੀ ਅਹਿਮੀਅਤ ਨਹੀਂ ਹੁੰਦੀ, ਇਤਨੀ ਗਿਣਤੀ ਨਹੀਂ ਹੁੰਦੀ। ਉਹ ਇੱਕ ਆਪਣੇ ਉਸ ਵਸੇਬ ਦੇ ਅੰਦਰ ਦਾ ਹੀ ਬੰਦਾ ਹੁੰਦਾ ਹੈ ਤੇ ਜਿਹੜਾ ਕੋਈ ਨਾਮਵਰ ਹੁੰਦਾ ਹੈ ਉਸ ਦੀ ਗੱਲ ਦੂਰ ਦੂਰ ਤੱਕ ਵਹਿੰਦੀ ਹੈ। ਸ਼ਰ੍ਹਾ ਨਬੀ ਰਸੂਲ ਦਾ ਵੇਖ ਮਸਲਾ, ਆਕਾਂ ਦੋਜ਼ਖਾਂ ਵਿੱਚ ਝੁਲਕਾਣੀਆਂ ਨਹੀਂ। ਕਿ ਨਬੀ ਰਸੂਲ ਦੀ ਸ਼ਰੀਅਤ ਦੀ ਕਦੀ ਗੱਲ ਯਾਦ ਕਰ ਖਾਂ, ਉਸ ਗੱਲ ਵੱਲ ਵੇਖ ਕੇ ਆਕਾਂ, ਆਕ ਹੁੰਦੇ ਨੇ ਨਾਫਰਮਾਨ, ਕਿ ਨਾਫਰਮਾਨਾਂ ਨਾਲ ਦੋਜ਼ਖਾਂ ਵਿੱਚ ਸੜਿਆ ਵਹਿਣਾ ਹੈ। ਕਰੇ ਨਿਤ ਮੁਤਾਲਿਆ ਇਲਮ ਦਾ ਤੂੰ, ਕਰੇ ਨਿਤ ਮੁਤਾਲਿਆ ਇਲਮ ਦਾ ਤੂੰ, ਗੱਲਾਂ ਜਹਿਲਾਂ ਪਈਆਂ ਸਮਝਾਣੀਆਂ ਨਹੀਂ। ਤੂੰ ਤੇ ਰੋਜ਼ ਪੜ੍ਹਦੀ ਹੈ, ਤੂੰ ਤੇ ਰੋਜ਼ ਇਲਮ ਪੜ੍ਹਦੀ ਹੈ, ਇਹ ਗੱਲਾਂ ਤੇ ਜਾਹਿਲ ਬੰਦੇ ਨੂੰ ਸਮਝਾਣੀਆਂ ਪਾਉਂਦੀਆਂ ਨੇ। ਤੈਨੂੰ ਕਿੱਥੋਂ ਸਾਨੂੰ ਸਮਝਾਉਣੀਆਂ ਪੈ ਗਈਆਂ? ਤੂੰ ਇਹ ਨਾਦਾਨੀ ਛੱਡ, ਸਿਆਣੀ ਹੋ। ਤੇਰੇ ਤੌਰ ਵਿੱਚੋਂ ਇਹੋ ਦਿਸਦਾ ਏ, ਲੀਕਾਂ ਜੰਗ ਸਿਆਲ ਨੂੰ ਲਾਣੀਆਂ ਨਹੀਂ, ਮੱਤੀ ਦਿੱਤਿਆਂ ਬਾਜ਼ ਨਾ ਆਉਂਦੀਆਂ ਨਹੀਂ। ਮੱਤੀ ਦਿੱਤਿਆਂ ਬਾਜ਼ ਨਾ ਆਉਂਦੀਆਂ ਨਹੀਂ, ਵਾਰਿਸ ਸ਼ਾਹ ਨੇ ਜਿਹੜੀਆਂ ਰਾਣੀਆਂ ਨਹੀਂ। ਇੱਥੇ ਹੁਣ ਵਾਰਿਸ ਸ਼ਾਹ ਤੋਂ ਮੁਰਾਦ ਰਾਂਝਾ ਹੈ ਕਿ ਜਿਹੜੀਆਂ ਉਸ ਕਾਬੂ ਕਰ ਲਿਆ ਨਾ, ਉਹ ਹੁਣ ਕਿਸੇ ਦੀ ਮੱਤ ਵਿੱਚ, ਕਿਸੇ ਦੇ ਸਮਝਾਉਣੇ ਵਿੱਚ ਨਹੀਂ ਆਉਂਦੀਆਂ ਤੇ ਨਾ ਉਹਨਾਂ ਕੋਈ ਉਹਨਾਂ ਦੇ ਸਮਝਾਇਆ ਬਾਜ਼ ਆਉਣਾ ਹੈ। ਮਾਂ ਦੀਆਂ ਇਹ ਗੱਲਾਂ ਸੁਣ ਕੇ ਤੇ ਹੀਰ ਅੱਗੋਂ ਜਵਾਬ ਦਿੰਦੀ ਏ ਕਿ ਪਹਿਲੇ ਰੱਬ ਨੂੰ ਯਾਰ ਦਾ ਸ਼ੌਕ ਹੋਇਆ, ਪਹਿਲੋਂ ਰੱਬ ਨੂੰ ਯਾਰ ਦਾ ਸ਼ੌਕ ਹੋਇਆ, ਨਬੀ ਪਾਕ ਦਾ ਕਰਨ ਜਮਾਲ ਮਾਏ। ਕਿ ਉਹ ਮਾਂ ਆਖਦੀ ਏ ਕਿ ਸਾਰਿਆਂ ਤੋਂ ਪਹਿਲੇ ਤੇ ਰੱਬ ਨੂੰ ਸ਼ੌਕ ਇਹ ਲੱਗਾ ਨਬੀ ਪਾਕ ਦਾ ਜਮਾਲ ਕਰਨ ਦਾ। ਆਇਆ ਵਹੀ ਲੈ ਕੇ ਹੋਇਆ ਤੁਰਤ ਹਾਜ਼ਰ, ਲਿਆ ਯਾਰ ਨੇ ਯਾਰ ਨੂੰ ਬਹਾਲ ਮਾਏ। ਆਇਆ ਵਹੀ ਲੈ ਕੇ, ਇੱਥੇ ਹੁਣ ਜਿਬਰੀਲ ਅਲੈਹਿਸਲਾਮ ਦਾ ਨਾਂ ਜਿਹੜਾ ਉਹ ਮਖਜ਼ੂਫ ਹੈ ਕਿ ਜਿਬਰੀਲ ਅਲੈਹਿਸਲਾਮ ਵਹੀ ਲੈ ਕੇ ਰੱਬ ਦਾ ਹੁਕਮ ਲੈ ਕੇ ਆਏ ਤੇ ਹੋਇਆ ਤੁਰਤ ਹਾਜ਼ਰ। ਨਬੀ ਪਾਕ ਉਸ ਵੇਲੇ ਹਾਜ਼ਰ ਹੋ ਗਏ ਤੇ ਅੱਗੋਂ ਯਾਰ ਨੇ ਯਾਰ ਨੂੰ ਬਹਾ ਲਿਆ ਆਪਣੇ ਕੋਲ। ਆਮੋ ਸਾਹਮਣਾ ਰੱਜ ਕੇ ਵੇਖਿਓ ਨੇ, ਗੱਲਾਂ ਕੀਤੀਆਂ ਫਰਕ ਨਾ ਵਾਲ ਮਾਏ। ਕਿ ਇੱਕ ਦੂਜੇ ਨੂੰ ਸਾਹਮਣੇ ਬਹਾ ਕੇ ਤੇ ਉਹਨਾਂ ਇੱਕ ਦੂਜੇ ਨੂੰ ਰੱਜ ਕੇ ਵੇਖਿਆ ਤੇ ਗੱਲਾਂ ਵੀ ਕੀਤੀਆਂ, ਵਿੱਚ ਵਾਲ ਦਾ ਵੀ ਫਰਕ ਨਾ ਰਿਹਾ। ਹੋਰ ਦਿਲਾਂ ਦੀਆਂ ਲਈਆਂ ਤੇ ਦਿੱਤੀਆਂ ਨੇ, ਹੋਰ ਦਿਲਾਂ ਦੀਆਂ ਲਈਆਂ ਤੇ ਦਿੱਤੀਆਂ ਨੇ, ਜ਼ਾਤ ਇੱਕ ਹੋਈ ਜ਼ਾਤ ਨਾਲ ਮਾਏ। ਜਿਸ ਵੇਲੇ ਨਬੀ ਪਾਕ ਤੇ ਰੱਬ ਤਾਲਾ ਆਪਸ ਵਿੱਚ ਇਕੱਠੇ ਹੋਏ ਤੇ ਉਹਨਾਂ ਢੇਰ ਸਾਰੀਆਂ ਇੱਕ ਦੂਜੀ ਨਾਲ ਕੀਤੀਆਂ, ਉਹ ਵੀ ਕੀਤੀਆਂ ਜਿਹੜੀਆਂ ਦੂਜਿਆਂ ਨੂੰ ਪਤਾ ਹੀ ਨਾ ਲੱਗੀਆਂ ਤੇ ਨਾ ਕਿਸੇ ਦੱਸੀਆਂ। ਉਹਨਾਂ ਤੇ ਆਪਣੀਆਂ ਸਾਰੀਆਂ ਤੇ ਇੱਕ ਦੂਜੀ ਦੇ ਨਾਲ ਹੋ ਕੇ ਇਕੱਲੇ ਬਹਿ ਕੇ ਤੇ ਉਹ ਇੱਕ ਦੂਜੀ ਦਾ ਦੀਦਾਰ ਕਰਦੇ ਰਹੇ ਤੇ ਸਾਰੀਆਂ ਗੱਲਾਂ ਕਰਦੇ ਰਹੇ। ਤੇ ਮੈਂ ਤਖਤ ਹਜ਼ਾਰਿਓਂ ਟੋਰ ਰਾਂਝਾ,
ਤਿਵੇਂ ਤਖਤ ਹਜ਼ਾਰਿਓਂ ਟੋਰ ਰਾਂਝਾ, ਰੱਬ ਮਿਲਿਆ ਜੰਗ ਸਿਆਲ ਮਾਏ। ਇੰਝ ਹੀ ਤਖਤ ਹਜ਼ਾਰੇ ਵਿੱਚੋਂ ਰਾਂਝਾ ਟੋਰ ਕੇ, ਤਖਤ ਹਜ਼ਾਰੇ ਵਿੱਚੋਂ ਰਾਂਝਾ ਕੱਢ ਕੇ ਤੇ ਜੰਗ ਸਿਆਲ ਵਿੱਚ ਆ ਕੇ ਮੈਨ ਮਿਲਾਇਆ। ਪੰਜਾਂ ਪੀਰਾਂ ਬਖਸ਼ਾਇਆ ਰਾਂਝਾ ਰੱਬ ਕੋਲੋਂ, ਝੋਲੀ ਹੀਰ ਪਾਇਆ ਖੁਸ਼ੀ ਨਾਲ ਮਾਏ। ਕਿ ਇਹ ਰਾਂਝਾ ਪੰਜਾਂ ਪੀਰਾਂ ਰੱਬ ਕੋਲੋਂ ਲੈ ਕੇ ਦਿੱਤਾ ਹੈ ਤੇ ਹੀਰ ਇਸ ਨੂੰ ਖੁਸ਼ੀ ਨਾਲ ਝੋਲੀ 'ਚ ਪਾਇਆ ਹੈ, ਇਹਨ ਕਬੂਲਿਆ ਹੈ। ਸਦਾ ਯਾਰ ਦਾ ਖਾਸ ਮੇਰਾਜ ਮੇਰਾ, ਬੇਲੇ ਵਿੱਚ ਹੁੰਦਾ ਚਾਕ ਨਾਲ ਮਾਏ। ਕਿ ਹਮੇਸ਼ਾ ਬੇਲੇ ਵਿੱਚ ਮੇਰਾ ਯਾਰ ਨਾਲ ਇੰਝ ਹੀ ਮੇਰਾਜ ਹੁੰਦਾ ਹੈ ਕਿ ਜਿਵੇਂ ਰੱਬ ਤੇ ਰਸੂਲ ਰਲ ਕੇ ਕੀਤਾ ਹੈ। ਬੇਲੇ ਜਾਵਣੋਂ ਮੂਲ ਨਾ ਮੁੜਾਂਗੀ ਮੈਂ, ਤੋੜੇ ਖੂਹ ਅੰਦਰ ਘੱਤ ਗਾਲ ਮਾਏ। ਮੈਂ ਬੇਲੇ ਜਾਣ ਤੋਂ ਕੋਨੂੰ ਹਟਣਾ, ਬੇਸ਼ੱਕ ਖੂਹ ਵਿੱਚ ਸੱਟ ਕੇ ਮੈਨੂੰ ਗਾਲ ਛੱਡ, ਮਾਰ ਛੱਡ, ਜੇ ਜਿਉਂਦੀ ਰਹੀ ਤਾਂ ਮੈਂ ਬੇਲੇ ਜਾਣੋਂ ਕੋ ਨਹੀਂ ਹਟਣਾ। ਹਜ ਕਾਬੇ ਦਾ ਕਰਨ ਨੂੰ ਜਾਨੀਆਂ ਮੈਂ, ਮੇਰੇ ਮੁੜਨ ਦੀ ਨਹੀਂ ਮਜਾਲ ਮਾਏ। ਮੇਰੀ ਇਹ ਜ਼ਰੂਰਤ ਹੀ ਨਹੀਂ, ਮੈਂ ਤਾਂ ਬੇਲੇ ਹਜ ਕਰਨ ਵੇਨੀ ਹਾਂ, ਕਾਬੇ ਦਾ ਤਵਾਫ ਕਰਨ ਵੇਨੀ ਹਾਂ। ਮੇਰੀ ਤੇ ਜ਼ਰੂਰਤ ਹੀ ਨਹੀਂ, ਮੇਰੀ ਮਜਾਲ ਹੀ ਨਹੀਂ ਕਿ ਮੈਂ ਮੁੜ ਜਾਵਾਂ, ਮੇਰੇ 'ਚ ਹਿੰਮਤ ਹੀ ਨਹੀਂ। ਰੱਬ ਔ ਅਦਨਾ ਤਦੋਂ ਹੁਕਮ ਕੀਤਾ, ਰੱਬ ਔ ਅਦਨਾ ਤਦੋਂ ਹੁਕਮ ਕੀਤਾ, ਜਦ ਹੋਇਆ ਸੀ ਸ਼ੌਕ ਕਮਾਲ ਮਾਏ। ਕਿ ਜਦੋਂ ਰੱਬ ਦੇ ਸ਼ੌਕ ਦਾ ਕਮਾਲ ਹੋ ਗਿਆ, ਕਮਾਲ 'ਤੇ ਪਹੁੰਚ ਗਿਆ, ਤੇ ਉਦੋਂ ਰੱਬ ਹੁਕਮ ਕੀਤਾ ਔ ਅਦਨਾ। ਇਹ ਮੇਰਾਜ ਦੇ ਵਾਕਿਏ ਦੇ ਮੁਤਲਕ ਜਿਹੜੀ ਕੁਰਾਨ ਪਾਕ ਵਿੱਚ ਆਇਤ ਹੈ ਨਾ, ਕਾਬਾ ਕੌਸੈਨ ਔ ਅਦਨਾ, ਕਿ ਜਿਸ ਵੇਲੇ ਰੱਬ ਤੇ ਰਸੂਲ ਮੇਰਾਜ 'ਤੇ ਇਕੱਠੇ ਹੋਏ ਤੇ ਵਿੱਚ ਕਾਬਾ ਕੌਸੈਨ, ਦੋ ਕਮਾਣਾਂ ਦਾ ਫਾਸਲਾ ਰਹਿ ਗਿਆ, ਔ ਅਦਨਾ ਹੋਰ ਨੇੜੇ। ਤੇ ਉਸ ਵੇਲੇ ਰੱਬ ਔ ਅਦਨਾ ਆਖਿਆ ਕਿ ਹੋਰ ਨਜ਼ਦੀਕ, ਹੋਰ ਨੇੜੇ। ਮੇਲ ਯਾਰ ਦਾ ਨਾਮ ਮੇਰਾਜ ਹੋਇਆ, ਮੇਲ ਯਾਰ ਦਾ ਨਾਮ ਮੇਰਾਜ ਹੋਇਆ। ਖੋਲ ਵੇਖ ਕੁਰਾਨ ਦੀ ਫਾਲ ਮਾਏ ਕਿ ਯਾਰ ਨਾਲ ਮਿਲਾਪ ਜਿਹੜਾ ਹੈ, ਯਾਰ ਨਾਲ ਮਿਲਣਾ ਦਾ ਨਾਮ ਮੇਰਾਜ ਰੱਖੀ ਹੋਇਆ ਹੈ। ਕੁਰਾਨ ਖੋਲ ਕੇ ਵੇਖ ਲੈ, ਜੇ ਤੈਨੂੰ ਮੇਰੇ ਤੇ ਸ਼ੱਕ ਹੈ, ਕੁਰਾਨ ਵੇਖ ਕਿ ਜਿਸ ਲਮੇ ਦਾ, ਜਿਸ ਵਕਤ ਦਾ ਨਾਮ ਮੇਰਾਜ ਹੈ, ਉਹ ਦਰਅਸਲ ਵਕਤ ਯਾਰ ਨੂੰ ਯਾਰ ਦੇ ਮਿਲਣ ਦਾ ਹੀ, ਕਿ ਯਾਰ ਦਾ ਯਾਰ ਨੂੰ ਮਿਲਣਾ ਦਰਅਸਲ ਮੇਰਾਜ ਹੈ। ਰਾਂਝੇ ਹੀਰ ਦੇ ਵਿੱਚ ਨਹੀਂ ਵਿੱਥ ਕੋਈ, ਰਾਂਝੇ ਹੀਰ ਦੇ ਵਿੱਚ ਨਹੀਂ ਵਿੱਥ ਕੋਈ, ਇਸ ਗੱਲ ਨੂੰ ਸੋਚ ਸੰਭਾਲ ਮਾਏ। ਇਸ ਗੱਲ 'ਤੇ ਗੌਰ ਕਰ ਕਿ ਰਾਂਝੇ ਤੇ ਹੀਰ ਵਿੱਚ ਵਿੱਥ ਕੋਈ ਨਹੀਂ, ਫਾਸਲਾ ਕੋਈ ਨਹੀਂ, ਦੂਰੀ ਕੋਈ ਨਹੀਂ। ਇਸ ਗੱਲ ਨੂੰ ਸਮਝ। ਰੁਖ ਯਾਰ ਦਾ ਆਇਤ ਤਤਹੀਰ ਦਿਸਦਾ, ਰੁਖ ਯਾਰ ਦਾ ਆਇਤ ਤਤਹੀਰ ਦਿਸਦਾ, ਕਰਾਂ ਦੀਦ ਤੇ ਹੋਵਾਂ ਨਿਹਾਲ ਮਾਏ। ਕਿ ਯਾਰ ਦਾ ਚਿਹਰਾ ਹੈ ਉਹ ਆਇਤ ਤਤਹੀਰ ਵਾਂਗਰ ਹੈ, ਤੇ ਮੈਂ ਉਸ ਨੂੰ ਵੇਖਦੀ ਹਾਂ, ਉਹਦੀ ਜ਼ਿਆਰਤ ਕਰਦੀ ਹਾਂ ਤੇ ਖੁਸ਼ ਹਾਂ, ਨਿਹਾਲ ਹਾਂ। ਆਇਤ ਤਤਹੀਰ ਜਿਹੜੀ ਕਿ ਰੱਬ ਸੱਚੇ ਵੱਲੋਂ ਕੁਰਾਨ ਪਾਕ ਵਿੱਚ ਨਾਜ਼ਲ ਹੋਈ, ਤੇ ਇਹ ਖਾਸ ਆਇਤ ਨਬੀ ਪਾਕ ਸੱਲੱਲਾਹੁ अलैहि वसल्लम ਦੇ ਅਹਿਲੇ ਖਾਨਾ, ਅਹਿਲੇ ਬੈਤ ਵਾਸਤੇ ਖਸੂਸਨ ਉਤਰੀ ਕਿ ਇੰਨਾਮਾ ਯੁਰੀਦੁल्लाहु लियुज़हिबा अन्कुम रिजसा अहलल बैत व युताहिरकुम ततहीरा। ਰੱਬ ਜ਼ੌਕ ਤੇ ਸ਼ੌਕ ਦੀ ਚਾਹ ਦੇਵੇ, ਰੱਬ ਜ਼ੌਕ ਤੇ ਸ਼ੌਕ ਦੀ ਚਾਹ ਦੇਵੇ, ਲਾਣ ਗਮਾਂ ਦੇ ਦਿਲੋਂ ਜੰਜਾਲ ਮਾਏ। ਕਿ ਜ਼ੌਕ ਤੇ ਸ਼ੌਕ, ਇਹ ਦੋ ਜਿਹੜੀਆਂ ਸ਼ੇਵਾਂ ਨਾ, ਇਹ ਦੋ ਰੱਬ ਨਿਮਤਾਂ ਦੇਵੇ ਤੇ ਦਿਲੋਂ ਸਮਝੋ ਜੰਜਾਲ, ਦਿਲ ਦੇ ਦੁੱਖ, ਦਿਲ ਦੀਆਂ ਮੈਲਾਂ, ਦਿਲ ਦੀਆਂ ਕਦੂਰਤਾਂ ਸਮਝੋ ਗਈਆਂ। ਕਿ ਯਾਰ ਨੂੰ ਮਿਲਣ ਦਾ ਜ਼ੌਕ ਹੋਵੇ, ਉਸ ਕੋਲ ਆਪਣਨ ਦਾ ਸ਼ੌਕ ਹੋਵੇ, ਉਹਦੇ ਨਾਲ ਮੇਰਾਜ ਕਰਨ ਦਾ, ਉਹਦੇ ਸਾਹਮਣੇ ਬਣਨ ਦਾ, ਉਹਨੂੰ ਮਿਲਣ ਦਾ ਜ਼ੌਕ ਤੇ ਸ਼ੌਕ ਲੱਗ ਜਾਵੇ ਤਾਂ ਦਿਲ ਦੇ ਮਾਮਲੇ 'ਤੇ ਗਏ। ਦਿਲ ਵਿੱਚ ਤਾਂ ਦੁਨੀਆਦਾਰੀ ਹੁੰਦੀ ਹੈ ਜਿਹੜੀ ਉਸ ਨੂੰ ਦੁਖੀ ਕਰਦੀ ਹੈ। ਕਿ ਜਦੋਂ ਉਸ ਸੱਚੇ ਯਾਰ ਦਾ ਇਸ਼ਕ ਲੱਗ ਜਾਵੇ, ਉਹਦਾ ਸ਼ੌਕ ਲੱਗ ਜਾਵੇ, ਤੇ ਦੁਨੀਆਦਾਰੀ ਦੇ ਮਸਲੇ 'ਤੇ ਗਏ। ਪਿੱਛੇ ਚਾਕ ਦੇ ਮਰਨ ਕਬੂਲ ਕਰਸਾਂ, ਪਿੱਛੇ ਚਾਕ ਦੇ ਮਰਨ ਕਬੂਲ ਕਰਸਾਂ, ਕਰਾਂ ਹੋਰ ਨਾ ਗੈਰ ਖਿਆਲ ਮਾਏ। ਵੀ ਮੈਂ ਜੇ ਮਰਨਾ ਵੀ ਹੈ ਤੇ ਇਸ ਚਾਕ ਪਿੱਛੇ ਮਰਨਾ ਹੈ, ਇਸ ਤੋਂ ਇਲਾਵਾ ਕਿਸੇ ਹੋਰ ਦਾ, ਗੈਰ ਦਾ ਖਿਆਲ ਵੀ ਮੈਂ ਨਹੀਂ ਕਰਨਾ। ਤਾਂ ਹੀ ਜਗ ਤੇ ਵਰਸਾ ਸਦਿਆਂਗੀ, ਤਾਂ ਹੀ ਜਗ ਤੇ ਵਰਸਾ ਸਦਿਆਂਗੀ, ਰੰਝ ਯਾਰ ਦੀ ਹੀਰ ਸਿਆਲ ਮਾਏ। ਜੇ ਮੈਂ ਇੰਜ ਸਾਬਤ ਕਦਮ ਰਹੀ
ਤੇ ਤਾਂ ਹੀ ਤੇ ਮੈਂ ਰਾਂਝੇ ਦੀ ਹੀਰ ਸਦੀਣਾ ਹੈ। ਜੇ ਮੈਂ ਫਿਰ ਜਾਵਾਂ, ਡੋਲ ਜਾਵਾਂ, ਤੇਰੀਆਂ ਧਮਕੀਆਂ ਤੋਂ ਡਰ ਜਾਵਾਂ, ਤੇ ਮੈਨੂੰ ਕਿਸੇ ਨਹੀਂ ਆਖਣਾ ਕਿ ਇਹ ਹੀਰ ਰਾਂਝੇ ਦੀ ਏ। ਲਓ ਜੀ ਸੱਜਣੋ ਪਿਆਰਿਓ, ਜਿਉਂਦੇ ਰਹੋ ਤੇ ਵਸਦੇ ਰਹੋ। ਹੁਣ ਦਿਓ ਇਜਾਜ਼ਤ, ਰੱਬ ਰਾਖਾ।